ਪੰਜਾਬੀ ਜ਼ੁਬਾਨ ਨੂੰ ਪ੍ਰਫੁੱਲਤ ਕਰਨ ਦੇ ਲਈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਰਨ ਉਪਰੰਤ ਪਾਕਿਸਤਾਨ ਵੱਲੋਂ ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ ਦਿੱਤਾ ਜਾ ਰਿਹਾ। ਹਾਲੇ ਤੱਕ ਇਸ ਦੀ ਤਰੀਕ ਦਾ ਐਲਾਨ ਨਹੀਂ ਕੀਤਾ। ਪੰਜਾਬੀ ਵਿਰਸਾ ਪਾਕਿਸਤਾਨ ਵੱਲੋਂ ਇਹ ਅਵਾਰਡ ਸਿੱਧੂ ਮੂਸੇਵਾਲਾ ਨੂੰ ਦਿੱਤਾ ਜਾ ਰਿਹਾ। ਇਸ ਤੋਂ ਪਹਿਲਾਂ ਇਹ ਅਵਾਰਡ ਲੇਖਕਾ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ ਸੀ। ਪਾਕਿਸਤਾਨ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਗਾਇਕੀ ਦੇ ਪ੍ਰਸ਼ੰਸਕ ਲੱਖਾਂ ਦੀ ਗਿਣਤੀ ਦੇ ਵਿੱਚ ਨੇ। ਗੱਲ ਕਰਦੇ ਹਾਂ ਅਫਸਰਸ਼ਾਹੀ ਦੀ। ਸੂਬਾ ਸਰਕਾਰ ਨੇ ਨਕਲੀ ਬੀਜਾਂ ਅਤੇ ਖਾਦਾਂ ਦੀ ਵਿਕਰੀ ਦੀ ਜਾਂਚ ਦੇ ਲਈ ਬਣਾਈ ਗਈ ਸੂਬਾ ਪੱਧਰੀ ਫਲਾਇੰਗ ਸਕੁਐਡ ਦੇ ਵਿੱਚ ਇੱਕ ਅਜਿਹੇ ਦਾਗੀ ਅਧਿਕਾਰੀ ਨੂੰ ਸ਼ਾਮਲ ਕਰ ਲਿਆ ਜਿਸ ਤੇ ਪਹਿਲਾਂ ਹੀ ਨਕਲੀ ਖਾਦਾਂ ਵੇਚਣ ਵਾਲਿਆਂ ਨੂੰ ਬਚਾਉਣ ਦਾ ਦੋਸ਼ ਹੈ ਅਤੇ ਉਸ ਦੇ ਖਿਲਾਫ ਇਸ ਸੰਬੰਧੀ ਜਾਂਚ ਚੱਲ ਰਹੀ ਹੈ। ਪਤਾ ਲੱਗਿਆ ਕਿ 3 ਮੈਂਬਰੀ ਫਲਾਇੰਗ ਸਕੁਐਡ ਦੇ ਵਿੱਚ ਸ਼ਾਮਲ ਇੱਕ ਖੇਤੀਬਾੜੀ ਅਧਿਕਾਰੀ ਨੂੰ ਚਾਰਜ ਸ਼ੀਟ ਕੀਤਾ ਗਿਆ ਜਿਸ ਤੇ ਜ਼ਬਤ ਕੀਤੇ ਗਏ ਸੈਂਪਲਾਂ ਤੇ ਉਹਨਾਂ ਦੀ ਮੁੜ ਟੈਸਟਿੰਗ ਦੇ ਵਿੱਚ ਦੇਰੀ ਕਰਕੇ ਨਕਲੀ ਬੀਜਾਂ ਤੇ ਖਾਦਾਂ ਦੇ ਵਿਕਰੇਤਾਵਾਂ ਦਾ ਪੱਖ ਪੂਰਨ ਦਾ ਦੋਸ਼ ਹੈ। ਬੀਤੀ 15 ਜੁਲਾਈ ਨੂੰ ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਬਜੀਤ ਸਿੰਘ ਨੇ ਖੇਤੀਬਾੜੀ ਅਧਿਕਾਰੀ ਸਤੀਸ਼ ਕੁਮਾਰ ਦੇ ਖਿਲਾਫ ਚਾਰਜ ਸ਼ੀਟ ਜਾਰੀ ਕੀਤੀ ਸੀ। ਉਸ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਖੇਤੀਬਾੜੀ ਅਧਿਕਾਰੀ ਹੁੰਦਿਆਂ ਵਿਭਾਗ ਦੇ ਰਿਕਾਰਡ ਤੋਂ ਰੈਫਰੈਂਸ ਸੈਂਪਲਾਂ ਦੀ ਚੋਰੀ ਕਰਨ ਦਾ ਦੋਸ਼ ਵੀ ਹੈ। ਇਸ ਤੋਂ ਇਲਾਵਾ ਉਸ ਤੇ ਵਿਭਾਗ ਦੇ ਕੰਪਿਊਟਰਾਂ ਦੇ ਵਿੱਚ ਪਏ ਡਾਟਾ ਨੂੰ ਡਿਲੀਟ ਕਰਨ ਦਾ ਦੋਸ਼ ਵੀ ਲੱਗਿਆ ਹੈ। ਇਸ ਚਾਰਜ ਸ਼ੀਟ ਤੇ ਵਧੀਕ ਮੁੱਖ ਸਕੱਤਰ ਵੱਲੋਂ 15 ਜੁਲਾਈ ਨੂੰ ਹਸਤਾਖਰ ਕੀਤੇ ਗਏ ਸਨ। 5 ਦਿਨਾਂ ਬਾਅਦ 20 ਜੁਲਾਈ ਨੂੰ ਇਸੇ ਅਧਿਕਾਰੀ ਵੱਲੋਂ ਉਸ ਨੂੰ ਸੂਬਾ ਪੱਧਰੀ ਫਲਾਇੰਗ ਸਕੁਐਡ ਦਾ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਜਿਸ ਸਿਰ ਨਕਲੀ ਖਾਦਾਂ ਤੇ ਬੀਜਾਂ ਦੀ ਵਿਕਰੀ ਦੀ ਜਾਂਚ ਦੀ ਜ਼ਿੰਮੇਵਾਰੀ ਸੀ। ਅਧਿਕਾਰੀ ਸਰਬਜੀਤ ਸਿੰਘ ਨੇ ਕਿਹਾ ਕਿ ਹੁਕਮ ਗਲਤੀ ਦੇ ਨਾਲ ਜਾਰੀ ਕਰ ਦਿੱਤਾ ਗਿਆ ਸੀ ਜਿਸ ਨੂੰ ਵਾਪਸ ਲੈ ਲਿਆ ਗਿਆ। ਹਾਲਾਂਕਿ ਜ਼ਮੀਨੀ ਪੱਧਰ ਤੇ ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਸਤੀਸ਼ ਕੁਮਾਰ ਦੀ ਨਿਯੁਕਤੀ ਦੇ ਹੁਕਮ ਉਹਨਾਂ ਦੇ ਕੋਲ ਨੇ ਜਦਕਿ ਰਿਵਾਈਜ਼ਡ ਆਰਡਰ ਹਲੇ ਤੱਕ ਉਹਨਾਂ ਦੇ ਮੁਤਾਬਕ ਨਹੀਂ ਪੁੱਜੇ। ਗੱਲ ਕਰਦੇ ਹਾਂ ਬਿਜਲੀ ਦੀ। ਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਦੇ ਲਈ ਬਿਜਲੀ ਦੇ 300 ਯੂਨਿਟ ਪ੍ਰਤੀ ਮਹੀਨਾ ਮਾਫੀ ਬਾਰੇ ਸਾਰੇ ਖਦਸ਼ੇ ਦੂਰ ਕਰ ਦਿੱਤੇ ਨੇ। ਇਸੇ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਬਹੁਤ ਵੱਡੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ ਤੇ ਇੱਕ ਬਹੁਤ ਵੱਡਾ ਭੰਬਲ ਭੂਸਾ ਵੀ ਪੈ ਗਿਆ ਸੀ। ਪਾਵਰਕਾਮ ਨੇ ਇਸ ਸੰਬੰਧੀ ਸਰਕੂਲਰ ਜਾਰੀ ਕਰ ਦਿੱਤਾ ਹੈ। ਜਿਵੇਂ ਕਿ ਅਸੀਂ ਕਿਹਾ ਹੀ ਸੀਗਾ ਕਿ ਜੋ ਵੀ ਗਾਈਡਲਾਈਨਸ ਹੋਣਗੀਆਂ, ਜੋ ਵੀ ਸਰਕਾਰ ਦੀ ਸਕੀਮ ਹੈ ਉਹ ਸਰਕੂਲਰ ਤੋਂ ਹੀ ਪਤਾ ਲੱਗੇਗੀ। ਤਾਂ ਪਾਵਰਕਾਮ ਦਾ ਜੋ ਸਰਕੂਲਰ ਹੈ ਉਹਦੇ ਮੁਤਾਬਕ ਘਰੇਲੂ ਖਪਤਕਾਰਾਂ ਜਿਨ੍ਹਾਂ ਦੀ ਖਪਤ ਪ੍ਰਤੀ ਮਹੀਨਾ 300 ਯੂਨਿਟ ਅਤੇ 2 ਮਹੀਨੇ ਦੀ ਖਪਤ 600 ਯੂਨਿਟ ਹੋਵੇਗੀ ਉਹਨਾਂ ਨੂੰ ਜ਼ੀਰੋ ਬਿੱਲ ਆਏਗਾ। ਇਹਨਾਂ ਖਪਤਕਾਰਾਂ ਤੋਂ ਕੋਈ ਵੀ ਊਰਜਾ ਚਾਰਜ, ਫਿਕਸਡ ਚਾਰਜ, ਮੀਟਰ ਦਾ ਕਿਰਾਇਆ ਤੇ ਸਰਕਾਰੀ ਟੈਕਸ ਨਹੀਂ ਵਸੂਲਿਆ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੀ ਗਾਰੰਟੀ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਬਾਰੇ ਉਹਨਾਂ ਨੇ ਟਵੀਟ ਕਰਕੇ ਅਗੇਤਾ ਹੀ ਜਾਣੂ ਕਰਾ ਦਿੱਤਾ ਸੀ। ਪਾਵਰਕਾਮ ਨੇ ਜੋ ਸਰਕੂਲਰ ਜਾਰੀ ਕੀਤਾ ਉਸ ਦੇ ਮੁਤਾਬਕ ਐਸਸੀ, ਬੀਸੀ, ਬੀਪੀਐਲ ਅਤੇ ਸੁਤੰਤਰਤਾ ਸੈਨਾਨੀਆਂ ਸਮੇਤ ਉਹਨਾਂ ਦੇ ਵਾਰਸਾਂ ਨੂੰ ਪ੍ਰਤੀ ਮਹੀਨਾ 300 ਅਤੇ 2 ਮਹੀਨੇ ਦੇ ਵਿੱਚ 600 ਯੂਨਿਟ ਬਿਜਲੀ ਮੁਫਤ ਮਿਲੇਗੀ। ਜੇ ਇਹਨਾਂ ਦੀ ਖਪਤ ਨਿਰਧਾਰਤ ਯੂਨਿਟਾਂ ਤੋਂ ਵੱਧਦੀ ਹੈ ਤਾਂ ਉਹਨਾਂ ਨੂੰ ਛੋੜ ਦਿੱਤੇ ਯੂਨਿਟਾਂ ਨੂੰ ਛੱਡ ਕੇ ਬਾਕੀ ਦਾ ਬਿੱਲ ਤਾਰਨਾ ਪਵੇਗਾ। ਮਿਸਾਲ ਵਜੋਂ ਜੇ 2 ਮਹੀਨਿਆਂ ਦੀ ਖਪਤ 700 ਯੂਨਿਟ ਆਉਂਦੀ ਹੈ ਤਾਂ ਇਹਨਾਂ ਵਰਗਾਂ ਦੇ ਖਪਤਕਾਰਾਂ ਨੂੰ ਸਿਰਫ 100 ਯੂਨਿਟ ਦਾ ਬਿੱਲ ਹੀ ਤਾਰਨਾ ਪਵੇਗਾ। ਇਸੇ ਤਰ੍ਹਾਂ ਜਰਨਲ ਵਰਗ ਦੇ ਖਪਤਕਾਰਾਂ ਦੀ ਬਿਜਲੀ ਦੀ ਖਪਤ ਜੇ 2 ਮਹੀਨਿਆਂ ਦੇ ਵਿੱਚ 700 ਯੂਨਿਟ ਹੁੰਦੀ ਹੈ ਤਾਂ ਉਹਨਾਂ ਨੂੰ ਪੂਰਾ ਬਿੱਲ ਤਾਰਨਾ ਪਏਗਾ। ਪਰ ਜੇ ਇਹ ਖਪਤ 600 ਯੂਨਿਟ ਰਹਿੰਦੀ ਹੈ ਤਾਂ ਉਹਨਾਂ ਨੂੰ ਬਿੱਲ ਮਾਫੀ ਸਕੀਮ ਦਾ ਲਾਭ ਮਿਲੇਗਾ। ਪਾਵਰਕਾਮ ਦੇ ਮੁਲਾਜ਼ਮਾਂ ਨੂੰ ਵੀ ਜਨਰਲ ਵਰਗ ਦੇ